ਤੁਸੀਂ ਚੈੱਕ ਕਰੋ ਕਿ ਬੱਤਰ ਜਿਹੜਾ ਨਾ ਬਹੁਤ ਜ਼ਿਆਦਾ ਹੈ। ਪਹਿਲੇ ਹੀ ਜੜ ਜਿਹੜੀਆਂ ਨਾ ਗਾਲੇ ਦੇ ਵਿੱਚ ਹੈ ਤੇ ਇਹਦੇ ਵਿੱਚ ਮਿੱਟੀ ਬਹੁਤ ਜ਼ਿਆਦਾ, ਨਮੀ ਬਹੁਤ ਜ਼ਿਆਦਾ ਹੈ। ਇਹਨੂੰ ਅਸੀਂ ਹੁਣ ਫਲੱਡ ਨਹੀਂ ਕਰਾ ਸਕਦੇ, ਇਹਨੂੰ ਅਸੀਂ ਆਠਰਨਾ ਚਾਹੀਦੀ ਹੈ ਤਾਂ ਕਿ ਇਹਨੂੰ ਹਵਾ ਲੱਗੇ, ਇਹਦੀ ਜੜ ਨੂੰ, ਜੜ ਖੁਸ਼ਕ ਹੋਏ, ਨਮੀ ਦੀ ਵਜ੍ਹਾ ਤੋਂ ਜਿਹੜਾ ਖਰਾਬ ਹੋ ਰਿਹਾ ਨਾ ਉਹ ਨਾ ਹੋਏ। ਅਸੀਂ ਹੁਣ ਇਹਦੇ ਵਿੱਚ ਜਿਹੜਾ ਨਾ ਫੰਗਲ ਦਵਾਈ ਇੱਕ ਜਿਹੜੀ ਨਾ ਇਸਤੇਮਾਲ ਕਰਾਂਗੇ। ਉਸ ਤੋਂ ਬਾਅਦ ਨਾਲ ਜਿਹੜਾ ਨਾ ਬਾਇਓਸਟਿਮੂਲੈਂਟ ਇਹਨੂੰ ਦੇਵਾਂਗੇ। अस्सलामुअलैकुम दोस्तों, ते अज जनाब असी अपने मटरां च आ गए हैं जनाब। ते फीटर चलन डया दा, पानी लगे दे ने ते जनाब हरियां भरियां फसलां ते सब्जियां जनाब अज तुहानूं विखाने आ। ते दोस्तों सब तो पहला एक रिक्वेस्ट है कि व्लॉग अज दा बहुत मज़ेदार है, क्योंकि अज असी एक ज़राअत दे माहर दे नाल जनाब दिहाड़ी करानी है मुलाकात। उन्हां दियां गल्लां भी तुहानूं सुनानियां ने। सब तो वड्डी गल कि साडा नुकसान हो गया कि फसल इन्नी अच्छी नहीं हुई कि ਉਹ ਜਿਹੜੇ पौधे ने ना मटरां दे ਉਹਨਾਂ ਨੂੰ जनाब फंगल एक अटैक है, फंगल बीमारी है, ਉਹ जनाब लग गई है पौधਿਆਂ ਨੂੰ। ਉਹ जड़ तो मुतासर करती है पौधे ਨੂੰ ਤੇ ਉਹਦੀ ਵਜ੍ਹਾ ਨਾਲ ਪੌਦਾ ख़त्म हो ਜਾਂਦਾ बिल्कुल नाजुक। वैसे ही है मटरां ਦਾ पौधा ਜਿਹੜਾ ना बहुत हसास पौधा ਹੁੰਦਾ है, नाजुक पौधा होंदा है ते बड़ा हसास मामला होंदा है इहदा। ਉਹਦੀ वजह नाल ते फंगल अटैक जिहड़ा ना ਉਹ ਇਹਨੂੰ जड़ तो मुतासर कीता उस बीमारी ने ते ਉਹਦੀ वजह नाल पौधे इस तरह हो गए ने जिस तरह के जड़ तो ही ख़त्म हो गए ने। ਉਹ ਹੁਣ ਉਹਨਾਂ ਨੂੰ ਅਸੀਂ ਬੁਲਾਇਆ ਇੱਕ ਜ਼ਰਾਅਤ ਦੇ ਮਾਹਰ ਜਨਾਬ ਆ ਰਹੇ ਨੇ ਤੇ ਉਹ ਭਾਈ ਹੋਰਾਂ ਨਾਲ ਦਿਹਾੜੀ ਕਰਾਣੇ ਆ ਮੁਲਾਕਾਤ, ਨਾਲੇ ਉਹਨਾਂ ਕੋਲੋਂ ਪੁੱਛਣੇ ਆ ਕਿ ਇਹਦੇ ਵਾਸਤੇ ਇਸ ਟਾਈਮ ਕਾਹਦੀ ਜ਼ਰੂਰਤ ਹੈ ਸਾਨੂੰ कि साढ़े पौधे जोड़े ने ना बेहतर हो जान, कि जोड़ा नुकसान हो रहा साढ़ा वो असी नुकसान तो बच जाइए। तो जी भी तुसी दवाई जी है ना वो रिकमेंड करते हो असी लिया के ते जनाब इन्हों स्प्रे वगैरह करने जिस तरह भी वो दसणगे तो उन्होंने करिए मशवरा। तो नाले वो दसते हैं जनाब कि मजीद की किस चीज़ की सानू ज़रूरत है तो नुकसान तो असी बच जाइए। ठीक है दोस्तों, लेकिन सब तो पहला एक रिक्वेस्ट है कि ਜਿਹੜੇ ਦੋ ਸਾਡੇ ਚੈਨਲ ਤੇ ਨਵੇਂ ਨੇ ਉਹ ਜਲਦੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਲਾਈਕ ਕਰ ਲਓ, ਸ਼ੇਅਰ ਕਰ ਲਓ ਦੋਸਤਾਂ ਨਾਲ, ਸੱਜਣਾਂ ਨਾਲ, ਸਾਥੀਆਂ ਨਾਲ ਤੇ ਬੈਲ ਆਈਕਨ ਦੇ ਬਟਨ ਨੂੰ ਦਬਾ ਲਓ, ਕਿਉਂਕਿ ਜਦੋਂ ਵੀ ਵੀਡੀਓ ਚੈਨਲ ਤੇ ਆਏ ਤੁਹਾਨੂੰ ਉਹਦਾ ਨੋਟੀਫਿਕੇਸ਼ਨ ਆਏ। ਤੇ ਤੁਹਾਡੇ ਤਾਮਨ ਦੀ ਸਪੋਰਟ ਦੀ ਬਹੁਤ ਜ਼ਰੂਰਤ ਹੈ ਦੋਸਤੋ। ਵੀਡੀਓ ਮੁਕੰਮਲ ਵੇਖਣੀ ਹੈ ਤੁਸੀਂ, ਠੀਕ ਹੈ। ਤੇ ਆਓ ਜਨਾਬ ਦਿਹਾੜੀ ਕਰਾਣੇ ਆ ਮੁਲਾਕਾਤ, ਨਾਲੇ ਮਟਰਾਂ ਦੀ ਫਸਲ ਤੁਹਾਨੂੰ ਵਿਖਾਈਏ ਕਿ ਉਹ ਕਿਸ ਤਰ੍ਹਾਂ ਜਨਾਬ ਉਹਦੇ ਪੌਦੇ ਖਰਾਬ ਹੋ ਰਹੇ ਨੇ ਸਾਡੇ। ਇਹ ਵੇਖਿਆ ਇਹ पौधा वेखो जनाब किन्ने ज़बरदस्त फल भी लगा दा, फुल भी लगे दे ने, लेकिन नशो नमा नहीं पा रहे है। मटर जेडे ने वध नहीं रहे, फुल नहीं रहे, उत्थे ही रोगे दे ने। एदी नशो नमा यानी कि रोगी दी है। ए वेखो ते कलर इन्हां दा रंग जेड़ा ना खराब हो रहा है। पत्ते सुकन दे ने, यानी कि पौधे बिल्कुल मरीयर जे हो गए ने। ते वेखिया ਉਹਦੀ ਵਜ੍ਹਾ ਨਾਲ ਹੁਣ ਉਹਨਾਂ ਨਾਲ ਕਰਨੇ ਆ ਜਨਾਬ ਮਸ਼ਵਰਾ ਤੇ ਉਹ ਜੋ ਵੀ ਦੱਸਣਗੇ ਉਹਦੇ ਮੁਤਾਬਕ ਇਹਦਾ ਰੱਦੇ ਅਮਲ ਕਰਨੇ ਆ ਕਿ ਬਿਹਤਰ ਹੋ ਜਾਣ। ਕੋਸ਼ਿਸ਼ ਕਰਨੇ ਆ ਕਿ ਫਸਲ ਨੂੰ ਬਿਹਤਰ ਬਣਾਉਣ ਦੀ। ਠੀਕ ਹੈ ਦੋਸਤੋ, ਤੇ ਆਓ ਦਿਹਾੜੀ ਕਰਾਈਏ ਮੁਲਾਕਾਤ ਉਹਨਾਂ ਦੇ ਨਾਲ। ਲਓ ਜੀ, ਇਹ ਜ਼ਰਾਅਤ ਦੇ ਜਨਾਬ ਮਾਹਰ ਜਨਾਬ ਆਏ ਨੇ। ਇਹ ਸਾਡੇ ਮਟਰਾਂ ਨੂੰ ਲੱਗ ਗਈ ਸੀ ਬਿਮਾਰੀ ਤੇ ਉਹ ਕਾਫੀ ਨੁਕਸਾਨ ਹੋ ਗਿਆ। ਪੌਦਾ ਜਿਹੜਾ ਨਾ ਉਹ ਜੜ੍ਹਾਂ ਤੋਂ ਬੜਾ ਮੁਤਾਸਰ ਹੋਇਆ। ਹੁਣ ਇਹਨਾਂ ਨੂੰ ਇਹ ਬੁਲਾਇਆ ਇੱਥੇ ਕਿ ਜਨਾਬ ਵੇਖੋ ਇਹਨੂੰ ਕੀ ਬਿਮਾਰੀ ਹੈ ਤੇ ਇਹਦਾ ਕੀ ਇਲਾਜ ਹੈ। ਤੇ ਉਹ ਦੱਸਦੇ ਨੇ ਤੇ ਫਿਰ ਉਹਦੇ ਮੁਤਾਬਕ ਇਹਦਾ ਕਰਨੇ ਆ ਇਲਾਜ। ਤੇ ਫਿਰ ਜੇ ਮਸਲਨ ਮਟਰ ਹੋ ਗਏ ਠੀਕ, ਪੌਦੇ ਫਿਰ ਸਿਹਤਮੰਦ ਹੋ ਜੇ ਮਾਸ਼ਾਅੱਲਾ ਹੋ ਗਏ ਤੇ ਉਹ ਜਨਾਬ ਉਹਨਾਂ ਨੂੰ ਦੁਬਾਰਾ ਅੱਛਾ ਫਲ ਲੱਗੇਗਾ, ਕਿਉਂਕਿ ਇਹ ਬਹੁਤ ਜ਼ਿਆਦਾ ਮੁਤਾਸਰ ਹੋਏ ਨੇ। ਇੱਕ ਹਵਾ ਆਈ ਦੀ ਹੈ ਕਿ ਹਰ ਜਿੱਥੇ ਵੀ ਮਟਰ ਲੱਗੇ ਦੇ ਨੇ ਸਬਜ਼ੀ ਉਹ ਬਹੁਤ ਜ਼ਿਆਦਾ ਮੁਤਾਸਰ ਹੋਏ ਨੇ, ਬੜਾ ਨੁਕਸਾਨ ਹੋਇਆ ਕਿਸਾਨਾਂ ਦਾ। ਤੇ ਹੁਣ ਇਹ ਜ਼ਰਾਅਤ ਦੇ ਮਾਹਰ ਜਨਾਬ ਆਏ ਨੇ ਤੇ ਇਹ ਵੇਖੋ ਹੁਣ ਕੀ ਸਾਨੂੰ ਕਰਦੇ ਨੇ, ਇਹਦਾ ਹੱਲ ਕਰਕੇ ਦਿੰਦੇ ਨੇ। ਕਿਹੜੀ ਦਵਾਈ ਜਨਾਬ ਉਹ ਦੱਸਦੇ ਨੇ ਤੇ ਉਹਦੇ ਮੁਤਾਬਕ ਕਰਾਉਂਦੇ ਆ ਇਹਨਾਂ ਦੇ ਕੋਲੋਂ ਇਹਦਾ ਇਲਾਜ ਪੌਦਿਆਂ ਦਾ ਕਿ ਠੀਕ ਹੋ ਜਾਣ। ਆ ਜਾਓ ਫਿਰ ਤੁਹਾਨੂੰ ਮਿਲਾਉਂਦੇ ਆ ਜਨਾਬ।
ਇਹਨਾਂ ਦੇ ਨਾਲ। अस्सलाम वालेकुम जी। ਜੀ ਵਾਲੇਕੁਮ ਸਲਾਮ ਹੋਰ ਜਨਾਬ ਕੀ ਹਾਲ ਨੇ? ਜੀ ਬਹੁਤ ਸ਼ੁਕਰੀਆ। ਅੱਛਾ ਇਹ ਹੁਣ ਸਾਡੇ ਆ ਜਿਹੜੇ ਪੌਦੇ ਮੁਤਾਸਰ ਹੋ ਗਏ ਨੇ, ਯਾਨੀ ਕਿ ਇਹਨਾਂ ਦੇ ਰੰਗ ਪੀਲੇ ਹੋ ਗਏ ਨੇ, ਜੜਾਂ ਤੋਂ ਇਹ ਖਰਾਬ ਹੋ ਗਏ ਨੇ, ਇਹ ਵੇਖਿਆ, ਤੇ ਇਹਨਾਂ ਦਾ ਕੀ ਹੱਲ ਹੈ, ਕੀ ਇਲਾਜ ਹੈ? ਸਭ ਤੋਂ ਇਹ ਪਹਿਲੇ ਕੀਤੀ ਹੈ, ਤੁਸੀਂ ਗੌਰ ਕੀਤੀ ਹੈ? ਜੀ ਸਭ ਤੋਂ ਪਹਿਲੇ ਇਹ ਭਾਈ ਸਾਡੇ ਪਾਇਰ ਸਾਹਿਬ ਨੇ, ਇਹਨਾਂ ਦੇ ਕੋਲ ਅਸੀਂ ਪੈਲੀ ਦੇ ਵਿੱਚ ਆਏ ਆ, ਇਹਨਾਂ ਨੇ ਸਾਨੂੰ ਬੁਲਾਇਆ ਪੈਲੀ ਦੇਖਣ ਵਾਸਤੇ। ਮਟਰ ਇਹਨਾਂ ਨੇ ਲਗਾਏ ਸੀ, ਮਟਰ ਨੂੰ ਜਿਹੜਾ ਨਾ ਜੜ ਦਾ ਗਾਲਾ ਲੱਗ ਗਿਆ। ਠੀਕ ਹੈ। ਇਹਦੀ ਮੇਨ ਵਜ੍ਹਾ ਜਿਹੜੀ ਹੈ ਨਾ, ਅੱਜ ਕੱਲ ਮੌਸਮ ਪਿਛਲੇ ਦਿਨਾਂ 'ਚ ਠੰਡਾ ਹੋਇਆ, ਲੇਕਿਨ ਉਸ ਤੋਂ ਬਾਅਦ ਜਿਹੜਾ ਨਾ ਗਰਮੀ ਬਹੁਤ ਵੱਧ ਗਈ ਹੈ। ਇਹਦੀ ਮੇਨ ਵਜ੍ਹਾ ਹੈ ਟੈਂਪਰੇਚਰ ਹੈ। ਠੀਕ ਹੈ। ਠੀਕ ਹੈ। ਉਸ ਤੋਂ ਬਾਅਦ ਇਹਦੇ ਉੱਤੇ ਜਿਹੜਾ ਨਾ ਫੰਗਲ ਅਟੈਕ ਹੋ ਗਿਆ, ਜਿਹਨੇ ਜਿਹੜਾ ਨਾ ਗਾਲਾ ਸ਼ੁਰੂ ਕਰ ਦਿੱਤਾ। ਠੀਕ ਹੈ। ਠੀਕ ਹੈ। ਟੈਂਪਰੇਚਰ ਵਧਣ ਦੇ ਨਾਲ ਨਾਲ ਇਹ ਪੌਦਾ ਮਟਰ ਜਿਹੜਾ ਨਾ ਹਸਾਸ ਜਿਹਾ ਪੌਦਾ, ਇਹਨੂੰ ਠੰਡਾ ਟੈਂਪਰੇਚਰ ਚਾਹੀਦਾ ਹੁੰਦਾ। ਠੀਕ ਹੈ। ਨਾਜ਼ੁਕ ਪੌਦਾ ਇਹਨੂੰ ਠੰਡ ਚਾਹੀਦੀ ਹੁੰਦੀ ਹੈ, ਲੇਕਿਨ ਜਿਸ ਟਾਈਮ ਕਿਸਾਨਾਂ ਨੇ ਪਹਿਲੇ ਲਾ ਲਿਆ, ਅਰਲੀ ਇਹਦੀ ਸੋਇੰਗ ਕਰ ਲਿਆ, ਅਰਲੀ ਬਿਜਾਈ ਕਰ ਲਈ ਹੈ ਮਟਰ ਦੀ, ਉਸ ਤੋਂ ਬਾਅਦ ਜਿਹੜਾ ਧੁੱਪ ਬਹੁਤ ਜ਼ਿਆਦਾ ਤੇਜ਼ ਹੋ ਗਈ ਹੈ, ਕਲਾਈਮੈਟਿਕ ਚੇਂਜ ਜਿਹੜਾ ਨਾ ਮੌਸਮੀ ਤਬਦੀਲੀਆਂ ਫੌਰੀ ਤੌਰ ਤੇ ਯਾਨੀ ਕਿ ਚੇਂਜਿੰਗ ਆ ਗਈ ਹੈ, ਫੌਰੀ ਤੌਰ ਤੇ ਚੇਂਜਿੰਗ ਆ ਗਈਆਂ ਨੇ। ਪਾਕਿਸਤਾਨ ਦੇ ਵਿੱਚ ਕਲਾਈਮੈਟਿਕ ਚੇਂਜ ਬਹੁਤ ਜ਼ਿਆਦਾ ਹੋ ਰਿਹਾ, ਮੌਸਮੀ ਤਬਦੀਲੀਆਂ ਬਹੁਤ ਜ਼ਿਆਦਾ ਹੋ ਰਹੀਆਂ ਨੇ, ਉਹਦੀ ਵਜ੍ਹਾ ਤੋਂ ਸਾਡੇ ਫਸਲ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ। ਅਸੀਂ ਹੁਣ ਇਨਸ਼ਾਅੱਲਾ ਇਹਦਾ ਜਿਹੜਾ ਨਾ ਹੱਲ ਦੋ ਤਰ੍ਹਾਂ ਕੀਤਾ ਜਾ ਸਕਦਾ, ਜਾਂ ਤੇ ਇਹਦਾ ਹੱਲ ਸਪਰੇਅ ਦੇ ਜ਼ਰੀਏ ਕੀਤਾ ਜਾ ਸਕਦਾ, ਜਾਂ ਇਹਦਾ ਹੱਲ ਜਿਹੜਾ ਨਾ ਫਲੱਡ ਦੇ ਜ਼ਰੀਏ ਕੀਤਾ ਜਾ ਸਕਦਾ। ਇਸ ਪੈਲੀ ਦੇ ਵਿੱਚ ਤੁਸੀਂ ਚੈੱਕ ਕਰੋ ਕਿ ਬੱਤਰ ਜਿਹੜਾ ਨਾ ਬਹੁਤ ਜ਼ਿਆਦਾ ਹੈ, ਪਹਿਲੇ ਹੀ ਜੜ ਜਿਹੜੀਆਂ ਨਾ ਗਾਲੇ ਦੇ ਵਿੱਚ ਹੈ, ਤੇ ਇਹਦੇ ਵਿੱਚ ਮਿੱਟੀ ਬਹੁਤ ਜ਼ਿਆਦਾ, ਨਮੀ ਬਹੁਤ ਜ਼ਿਆਦਾ ਹੈ। ਇਹਨੂੰ ਅਸੀਂ ਹੁਣ ਫਲੱਡ ਨਹੀਂ ਕਰਾ ਸਕਦੇ, ਇਹਨੂੰ ਅਸੀਂ ਆਠਰਨਾ ਚਾਹੀਦੀ ਹੈ ਤਾਂ ਕਿ ਇਹਨੂੰ ਹਵਾ ਲੱਗੇ, ਇਹਦੀ ਜੜ ਨੂੰ, ਜੜ ਖੁਸ਼ਕ ਹੋਏ, ਨਮੀ ਦੀ ਵਜ੍ਹਾ ਤੋਂ ਜਿਹੜਾ ਖਰਾਬ ਹੋ ਰਿਹਾ ਨਾ ਉਹ ਨਾ ਹੋਏ। ਅਸੀਂ ਹੁਣ ਇਹਦੇ ਵਿੱਚ ਜਿਹੜਾ ਨਾ ਫੰਗਲ ਦਵਾਈ ਇੱਕ ਜਿਹੜੀ ਨਾ ਇਸਤੇਮਾਲ ਕਰਾਂਗੇ, ਉਸ ਤੋਂ ਬਾਅਦ ਨਾਲ ਜਿਹੜਾ ਨਾ ਬਾਇਓਸਟਿਮੂਲੈਂਟ ਨੂੰ ਦਵਾਂਗੇ ਤਾਂ ਕਿ ਜਿਹੜਾ ਪੌਦਾ ਸਟ੍ਰੈਸ ਦੇ ਵਿੱਚ ਹੈ ਉਹ ਸਟ੍ਰੈਸ ਤੋਂ ਬਾਹਰ ਆਏ, ਤੇ ਜਿਹੜਾ ਗਾਲਾ ਪੈਂਦਾ ਪੈਣਾ ਉਸ ਚੀਜ਼ ਤੋਂ ਰੋਕਿਆ ਜਾਏ। ਠੀਕ ਹੋ ਗਿਆ। ਅਸੀਂ ਹੁਣ ਇਨਸ਼ਾਅੱਲਾ ਇਹਨਾਂ ਨੂੰ ਜਿਹੜਾ ਨਾ ਇੱਕ ਦਵਾਈ ਦਿੰਨੇ ਆ, ਉਹਦੇ ਨਾਲ ਸਪਰੇਅ ਕਰਨ, ਅੱਜ ਇੱਕ ਕਰਨ, ਫਿਰ 5 ਤੋਂ 6 ਦਿਨ ਬਾਅਦ ਦੂਸਰੀ ਕਰਨ। ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ, ਅਗਰ ਮੌਸਮ ਸਾਜ਼ਗਾਰ ਰਿਹਾ, ਬੱਦਲ ਨਾ ਪਿਆ, ਇਨਸ਼ਾਅੱਲਾ ਮੌਸਮ ਸਾਫ਼ ਰਿਹਾ, ਤੇ ਇਨਸ਼ਾਅੱਲਾ ਫਾਕਾ ਹੋ ਜਾਏਗਾ ਇਨਸ਼ਾਅੱਲਾ ਜ਼ਰੂਰ। ਠੀਕ ਹੈ ਜੀ। ਇਹ ਤੁਹਾਨੂੰ ਦਵਾਈ ਦੱਸ ਦਿੰਦੇ ਆ। ਅੱਛਾ ਜੀ। ਇਹ ਜੀ ਦਵਾਈ ਹੈ, ਕੰਪਨੀ ਹੈ ਪਰਟ ਐਗਰੋ ਕੈਮੀਕਲਸ ਹੈ, ਉਹਨਾਂ ਦੀ ਦਵਾਈ ਹੈ ਜੀ ਫੰਜੀਸਾਈਡ। ਇਹਦੇ ਵਿੱਚ ਦੋ ਜ਼ਹਿਰ ਇਸਤੇਮਾਲ ਹੋਏ ਨੇ, ਇੱਕ ਹੈ ਡਾਈਮੈਥੋਮੋਰਫ ਤੇ ਦੂਸਰਾ ਬੈਂਜ਼ੀਓਥਾਇਓਪ੍ਰੋਲੀਨੇਨ। ਠੀਕ ਹੈ। ਉਸ ਤੋਂ ਬਾਅਦ ਇਹ ਸਾਡਾ ਕੰਪਨੀ ਦਾ ਬਾਇਓਸਟਿਮੂਲੈਂਟ ਐਗਜ਼ਾਮਨ ਦੇ ਨਾਮ ਤੋਂ ਅਸੀਂ ਇਹ ਦੇ ਰਹੇ ਹਾਂ। ਇਹ ਇਨਸ਼ਾਅੱਲਾ ਇਹਨਾਂ ਦਾ ਜਿਹੜਾ ਨਾ ਸਪਰੇਅ ਕਰਨੇ ਆ ਹੁਣ ਅਸੀਂ, ਕਿਉਂਕਿ ਅਸੀਂ ਇਹਨੂੰ ਹੁਣ ਇਸ ਟਾਈਮ ਫਲੱਡ ਨਹੀਂ ਕਰ ਸਕਦੇ। ਮੋਇਸਚਰ ਬੜਾ ਜ਼ਮੀਨ 'ਚ, ਜ਼ਮੀਨ ਪਹਿਲੇ ਵੱਤਰ 'ਚ ਹੈ ਬਹੁਤ ਜ਼ਿਆਦਾ। ਇਹਦੀ ਅਸੀਂ ਇਨਸ਼ਾਅੱਲਾ ਸਪਰੇਅ ਕਰਾਂਗੇ ਟੱਕ ਵਾਲੀ ਨੋਜ਼ਲ ਦੇ ਨਾਲ, ਤਾਂ ਕਿ ਪੂਰੀ ਜਿਹੜੀਆਂ ਨਾ ਜੜ ਤੱਕ ਦਵਾਈ ਜਾਏ। ਇਨਸ਼ਾਅੱਲਾ ਅੱਲਾ ਖੈਰ ਕਰੇਗਾ। ਵਸਲਾਮ।